ਮੇਰਾ ਸਵਾਲ ਹੈ ਵੇ ਕਿ ਕਿਆ ਸਾਡੇ ਕੋਲ ਕਾਨੂੰਨ ਦੀ ਹੁਕਮਰਾਨੀ ਤੇ ਅਮਲ ਨਾ ਕਰਨ ਦੀ ਵਜ੍ਹਾ ਇੱਕ ਵਾਇਓਲੇਸ਼ਨ ਸਜ਼ਾਵਾਂ ਕਮ ਨੇ ਜਾਂ ਥੋੜੀਆਂ ਨੇ? ਦੈਟਸ ਮੈਂ ਤਾਂ ਇਹਦੀ ਐਗਜ਼ਾਮਪਲ ਲੈਂਦਾ। ਪੰਜਾਬ ਪੁਲਿਸ ਆਉਣ ਤੋਂ ਪਹਿਲੇ ਮੈਂ ਮੋਟਰਵੇ ਪੁਲਿਸ 'ਚ ਸਾਂ। ਠੀਕ ਹੈ। 1997 'ਚ ਬਣੀ ਸੀ ਮੋਟਰਵੇ ਪੁਲਿਸ। ਬਿਲਕੁਲ ਠੀਕ। ਓਵਰ ਸਪੀਡਿੰਗ ਦਾ ਜਿਹੜਾ ਜੁਰਮਾਨਾ ਸੀ ਉਹ 1997 'ਚ 700 ਰੁਪਏ ਰੱਖਿਆ ਗਿਆ ਸੀ। ਹੁਣ ਮੈਨੂੰ ਪਤਾ ਚੱਲਿਆ ਕਿ ਸ਼ਾਇਦ ਰੀਸੈਂਟ 'ਚ ਆ ਕੇ, ਲੇਕਿਨ ਪਿਛਲੇ 24 ਸਾਲ ਜਾਂ ਉਹ ਜੁਰਮਾਨਾ ਉਤਨੇ ਦਾ ਉਤਨਾ ਹੀ ਹੈ। ਬਾਕੀ ਹਰ ਚੀਜ਼ ਦੀ ਕੀਮਤ ਤੁਸੀਂ ਵੇਖੋ, ਡਾਲਰ 1997 'ਚ ਕਿੰਨੇ ਦਾ ਸੀ, ਹੁਣ ਕਿੱਥੇ ਗਿਆ। ਉਹ ਸਜ਼ਾਵਾਂ ਉੱਥੇ ਦੀ ਉੱਥੇ ਨੇ। ਜਦੋਂ ਤੱਕ ਲੋਕਾਂ ਨੂੰ ਤੁਸੀਂ ਵੇਖੋ ਬਾਹਰ ਦੇ ਮੁਲਕ 'ਚ ਅਗਰ ਤੁਸੀਂ ਵਾਇਲੇਸ਼ਨ ਕਰਦੇ ਹੋ, ਉਹਨਾਂ ਦਾ ਬੜਾ ਅੱਛਾ ਖੂਬਸੂਰਤ ਸਿਸਟਮ ਹੈ ਕਿ ਤੁਹਾਡੇ ਉਹ ਚਲਾਨ ਦੇ ਉਹ ਨੰਬਰ ਕੱਟ ਲੈਂਦੇ ਨੇ ਔਰ 10-12 ਚਲਾਨ ਤੋਂ ਬਾਅਦ ਉਹ ਤੁਹਾਡਾ ਡਰਾਈਵਿੰਗ ਲਾਇਸੈਂਸ ਕੈਂਸਲ ਕਰ ਸਕਦੇ ਨੇ। ਉਸ ਤੋਂ ਬਾਅਦ ਤੁਸੀਂ ਭਾਵੇਂ ਪ੍ਰੈਜ਼ੀਡੈਂਟ ਉਸ ਮੁਲਕ ਦੇ ਤੁਹਾਨੂੰ ਲਾਇਸੈਂਸ ਨਹੀਂ ਦੇਣਗੇ। ਤੇ ਜਦੋਂ ਤੱਕ ਇਹੋ ਜਿਹੇ ਸਿਸਟਮਸ ਅਸੀਂ ਆਪਣੇ ਮੁਆਸ਼ਰੇ 'ਚ ਇੰਟਰੋਡਿਊਸ ਨਹੀਂ ਕਰਾਂਗੇ, ਉਸ ਵਕਤ ਤੱਕ ਮੁਕੰਮਲ ਕਾਨੂੰਨ ਦੀ ਹੁਕਮਰਾਨੀ ਨਹੀਂ ਹੋ ਸਕਦੀ। ਸਾਡੇ ਕਾਨੂੰਨ ਬਿਹਤਰ ਹੋਣੇ ਚਾਹੀਦੇ ਨੇ, ਇੰਪਲੀਮੈਂਟੇਸ਼ਨ ਬਿਹਤਰ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਤਬਦੀਲੀ ਆਏ। ਸਜ਼ਾਵਾਂ ਦਾ ਵਾਲੀਅਮ ਇਨਕਰੀਜ਼ ਹੋਣਾ ਚਾਹੀਦਾ ਕਿ ਅਗਲੇ ਬੰਦੇ ਨੂੰ ਮਹਿਸੂਸ ਹੋਵੇ। ਵੇਖੋ, ਜਦੋਂ ਤੁਸੀਂ ਇੱਕ ਬੰਦੇ ਨੂੰ 200 ਰੁਪਇਆ ਦੇ ਕੇ ਔਰ ਫਿਰ ਤੁਸੀਂ ਇੱਕ ਮਤਲਬ ਪਾਕਿਸਤਾਨ ਮੇਰਾ ਖਿਆਲ ਹੈ ਉਹਨਾਂ ਚੰਦ ਯੂਨੀਕ ਮੁਲਕਾਂ 'ਚ ਹੋਏਗਾ ਕਿ ਤੁਸੀਂ ਜਿੱਥੋਂ ਮਰਜ਼ੀ ਲਾਇਸੈਂਸ ਬਣਵਾ ਲਓ। ਡਿਸਟ੍ਰਿਕਟ 'ਚ ਅਲੱਗਾ ਬਣ ਰਿਹਾ ਹੈ, ਜਿਹੜਾ ਕੈਪੀਟਲ ਸਿਟੀ ਹੈ ਉਹਦੇ 'ਚ ਅਲੱਗਾ ਬਣ ਰਿਹਾ ਹੈ, ਜਿਹੜਾ ਇਸਲਾਮਾਬਾਦ 'ਚ ਹੈ ਉੱਥੇ ਅਲੱਗਾ ਲਾਇਸੈਂਸ ਬਣ ਰਿਹਾ ਹੈ, ਮੋਟਰਵੇ ਪੁਲਿਸ ਅਲੱਗਾ ਡਰਾਈਵਿੰਗ ਲਾਇਸੈਂਸ ਬਣਾ ਕੇ ਦੇ ਰਹੀ ਹੈ। ਇੱਕ ਬੰਦੇ ਨੇ 5-5 6-6 ਲਾਇਸੈਂਸ ਰੱਖੇ ਨੇ ਔਰ ਉਹਨੂੰ ਇਹ ਵੀ ਖੌਫ ਨਹੀਂ ਕਿ ਜੀ ਮੇਰਾ ਡਰਾਈਵਿੰਗ ਲਾਇਸੈਂਸ ਕੈਂਸਲ ਹੋ ਜਾਏਗਾ ਤਾਂ ਮੈਂ ਗੱਡੀ ਬਣੇਗਾ ਨਹੀਂ, ਮੈਂ ਚਲਾ ਨਹੀਂ ਸਕਦਾ। ਸੈਂਟਰਲ ਡਾਟਾਬੇਸ ਹੋਣਾ ਚਾਹੀਦਾ ਹੈ। ਤੁਸੀਂ ਨਾਦਰਾ ਦੇ ਨਾਲ ਮਿਲ ਕੇ ਇੱਕ ਸੈਂਟਰਲ ਡਾਟਾਬੇਸ ਬਣਾਓ ਔਰ ਹਰ ਬੰਦੇ ਕੋਲ, ਹਰ ਪਾਕਿਸਤਾਨੀ ਕੋਲ ਜਿਸ ਤਰ੍ਹਾਂ ਇੱਕ ਸ਼ਨਾਖਤੀ ਕਾਰਡ ਹੈ, ਹਰ ਪਾਕਿਸਤਾਨੀ ਕੋਲ ਇੱਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਔਰ ਉਹਦੇ ਤੇ ਤੁਹਾਡੇ ਨੰਬਰ ਕੱਟਣੇ ਚਾਹੀਦੇ ਨੇ ਔਰ ਸਰਟਨ ਵਾਇਲੇਸ਼ਨਸ ਤੋਂ ਬਾਅਦ ਤੁਹਾਡਾ ਡਰਾਈਵਿੰਗ ਲਾਇਸੈਂਸ ਕੈਂਸਲ ਹੋ ਜਾਏ ਔਰ ਤੁਹਾਨੂੰ ਦੁਬਾਰਾ ਨਾ ਮਿਲੇ, ਫਿਰ ਤਬਦੀਲੀ ਆਏਗੀ।